ਵਾਹਿਗੁਰੂ ਬਿਲਕੁਲ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਮੈਂ ਸੁਖਵਿੰਦਰ ਸਿੰਘ ਹਾਜ਼ਰ ਹਾਂ ਦਾ ਫਾਲਟ ਲਾਈਨਸ ਪ੍ਰੋਗਰਾਮ ਲੈ ਕੇ। ਪੰਜਾਬ ਦੇ ਵਿੱਚ ਅਤੇ ਹਰਿਆਣਾ ਦੇ ਵਿੱਚ ਕਿਸਾਨਾਂ ਦੇ ਉੱਤੇ ਜਿੱਥੇ ਹੜ੍ਹਾਂ ਦੀ ਵੱਡੀ ਮਾਰ ਪਈ ਆ, ਕਿਸਾਨਾਂ ਦੀਆਂ ਵੱਡੇ ਪੱਧਰ ਤੇ ਜਿਹੜੀਆਂ ਫਸਲਾਂ ਨੇ ਉਹ ਤਬਾਹ ਹੋ ਚੁੱਕੀਆਂ ਨੇ ਤੇ ਸਰਕਾਰਾਂ ਦੇ ਜਿਹੜਾ ਮੁਆਵਜ਼ਾ ਦੇਣ ਦੇ ਐਲਾਨ ਨੇ ਉਹ ਸਿਰਫ ਐਲਾਨ ਹੀ ਰਹਿ ਗਏ ਆ। ਤੇ ਜਦੋਂ ਹੁਣ ਕਿਸਾਨ ਆਪਣੇ ਨੁਕਸਾਨ ਦੇ ਲਈ ਜਿਹੜਾ ਮੁਆਵਜ਼ਾ ਮੰਗਣ ਦੇ ਲਈ ਪੰਜਾਬ ਅਤੇ ਹਰਿਆਣਾ ਦੀ ਜਿਹੜੀ ਰਾਜਧਾਨੀ ਹੈ ਚੰਡੀਗੜ੍ਹ ਉਸ ਵੱਲ ਜਾ ਰਹੇ ਸੀ ਤਾਂ ਜਿਹੜਾ ਸਰਕਾਰਾਂ ਦਾ ਤਸ਼ੱਦਦ ਆ ਉਹ ਸਾਰੀ ਦੁਨੀਆ ਨੇ ਦੇਖਿਆ ਕਿ ਕਿਵੇਂ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੇ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ। ਪੰਜਾਬ ਦੇ ਵਿੱਚ ਇੱਕ ਕਿਸਾਨ ਦੀ ਮੌਤ ਵੀ ਹੋਈ ਆ ਤੇ ਨਾਲ ਹੀ ਹਰਿਆਣਾ ਦੇ ਵਿੱਚ ਵੀ ਹੁਣ ਪੁਲਿਸ ਐਕਸ਼ਨ ਦੇ ਵਿੱਚ ਇੱਕ ਕਿਸਾਨ ਦੀ ਜਿਹੜੀ ਲੱਤ ਆ ਉਹ ਵੱਢੀ ਗਈ ਆ, ਨੌਜਵਾਨ ਕਿਸਾਨ ਦੀ। ਤਾਂ ਸਥਿਤੀ ਕੀ ਆ ਗਰਾਊਂਡ ਦੇ ਉੱਤੇ, ਇਸ ਬਾਰੇ ਜਾਣਨ ਦੇ ਲਈ ਸਾਡੇ ਨਾਲ ਕਿਸਾਨ ਆਗੂ ਜੁੜੇ ਨੇ। ਤੇਜਵੀਰ ਸਿੰਘ ਅੰਬਾਲਾ ਤੋਂ ਜੋ ਆਉਂਦੇ ਨੇ ਤੇ ਉਹਨਾਂ ਨੂੰ ਮੈਂ ਜੀ ਆਇਆਂ ਨੂੰ ਕਹਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਵਾਜ਼ ਆ ਰਹੀ ਹੈ ਜੀ ਮੇਰੀ? ਹਾਂਜੀ ਧੰਨਵਾਦ। ਬਿਲਕੁਲ ਆ ਰਹੀ ਹੈ ਜੀ। ਤੇਜਵੀਰ ਸਿੰਘ ਜੀ, ਕੀ ਸਿਚੁਏਸ਼ਨ ਆ? ਮੈਨੂੰ ਲੱਗਦਾ ਤੁਸੀਂ ਇਸ ਟਾਈਮ ਵੀ ਜਿਹੜਾ ਮੋਰਚੇ ਦੇ ਵਿੱਚ ਹੋ ਤੇ ਪਤਾ ਲੱਗਿਆ ਕਿ ਪੁਲਿਸ ਤੁਹਾਨੂੰ ਰੋਕ ਰਹੀ ਹੈ, ਰੋਕਾਂ ਲਾ ਰਹੀ ਹੈ ਚੰਡੀਗੜ੍ਹ ਵੱਲ ਜਾਣ ਤੋਂ। ਕੀ ਸਥਿਤੀ ਹੈ ਜੀ ਗਰਾਊਂਡ ਤੇ ਇਸ ਸਮੇਂ? ਅਸੀਂ ਇਸ ਟਾਈਮ ਹਿਸਾਰ ਤੋਂ ਅੰਬਾਲਾ ਜਿਹੜਾ ਬਾਈਪਾਸ ਰੋਡ ਹੈ 152 ਡੀ ਉਹਨੂੰ ਕਹਿੰਦੇ ਨੇ, ਅਸੀਂ ਉਹਦੇ ਤੇ ਆ। ਤੇ ਸਾਡੇ ਇੱਥੇ ਪਰਸੋਂ ਜਿਹੜੀ ਮੀਟਿੰਗ ਹੋਈ ਸੀਗੀ ਸਾਡੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ, ਮੈਂ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਸੀਗਾ ਬਤੌਰ। ਤੇ ਉਹ ਤੋਂ ਬਾਅਦ ਗਵਰਨਰ ਦੇ ਨਾਲ ਮੀਟਿੰਗ ਹੁੰਦੀ ਹੈ ਤੇ ਸਵੇਰੇ 20 ਤਰੀਕ ਨੂੰ ਸਾਡੀ ਇਹ ਸ਼ਾਮ ਨੂੰ ਮੀਟਿੰਗ ਹੁੰਦੀ ਹੈ ਤੇ ਸਵੇਰੇ 21 ਤਰੀਕ ਨੂੰ ਸਵਸਤੇ ਹੀ ਮਤਲਬ ਕਿ ਸਾਡੇ ਘਰਾਂ ਦੇ ਉੱਪਰ ਛਾਪੇਮਾਰੀਆਂ ਸ਼ੁਰੂ ਹੋ ਜਾਂਦੀਆਂ ਨੇ ਪੂਰੇ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ। ਪਰ ਪ੍ਰਸ਼ਾਸਨ ਨੇ ਸਾਨੂੰ ਡੀਜੀਪੀ ਚੰਡੀਗੜ੍ਹ ਨੇ ਮੀਟਿੰਗ ਲਈ ਸੱਦਿਆ ਸੀਗਾ 21 ਤਰੀਕ ਨੂੰ। ਤੇ ਉਹ ਤੋਂ ਪਹਿਲਾਂ ਅੰਬਾਲੇ ਦਾ ਡੀਸੀ ਤੇ ਐਸਪੀ ਸਾਡੇ ਪ੍ਰਧਾਨ ਨੂੰ ਕਾਲ ਕਰਦੇ ਨੇ ਕਿ ਤੁਸੀਂ ਸਾਡੇ ਨਾਲ ਮੀਟਿੰਗ ਕਰੋ। ਉਹਨਾਂ ਨੂੰ ਉੱਥੇ ਹੀ ਡਿਟੇਨ ਕਰ ਲਿੱਤਾ ਜਾਂਦਾ ਹੈ। ਲਗਭਗ 200 ਤੋਂ ਉੱਪਰ ਜਗ੍ਹਾ ਤੇ ਹਰਿਆਣੇ ਦੇ ਵਿੱਚ ਛਾਪੇਮਾਰੀ ਹੁੰਦੀ ਹੈ। ਪਰ ਤੁਸੀਂ ਇਸ ਗੱਲ ਦੇ ਵਿੱਚ ਨਾ ਇੱਕ ਵਿਸ਼ੇਸ਼ ਗੱਲ ਦੇਖੋ ਕਿ ਇਹ ਜੁਆਇੰਟ ਆਪਰੇਸ਼ਨ ਚੱਲਦਾ ਹੈ ਪੰਜਾਬ ਦੀ ਆਪ ਸਰਕਾਰ ਦਾ ਤੇ ਬੀਜੇਪੀ ਦਾ, ਹਰਿਆਣੇ ਦੀ ਸਰਕਾਰ ਦਾ, ਜਿਹੜੀ ਕਿਸਾਨਾਂ ਨੂੰ ਦਮਨਕਾਰੀ ਨੀਤੀ ਹੈ। ਮੈਂ ਕੱਲ ਪੰਜਾਬ ਦੇ ਵਿੱਚ ਸੀਗਾ, ਮੈਨੂੰ ਹਰਿਆਣੇ ਦੀ ਪੁਲਿਸ ਪੰਜਾਬ ਦੇ ਵਿੱਚ ਫੜਨ ਚਲੀ ਜਾਂਦੀ ਹੈ ਤੇ ਅੱਜ ਹਰਿਆਣੇ ਪੰਜਾਬ ਦੀ ਜੁਆਇੰਟ ਪੁਲਿਸ ਮਿਲ ਕੇ, ਸਾਡੇ ਇੱਥੇ ਬਾਰਡਰ ਦਾ ਏਰੀਆ ਪੈਂਦਾ ਅੰਬਾਲੇ ਦੇ ਵਿੱਚ, ਪਿੰਡਾਂ ਦੇ ਵਿੱਚ, ਜਿੱਥੇ ਇੱਕ ਨੌਜਵਾਨ ਮੁੰਡੇ ਨੇ ਆਪਦੀ ਲੱਤ ਗਵਾ ਲਈ ਬਾਈ। ਉਹਦਾ ਮਤਲਬ ਕਿ ਇਹਨਾਂ ਤਸ਼ੱਦਦ ਹੋਇਆ। 29 ਸਾਲ ਉਹਦੀ ਉਮਰ ਹੈ। ਰਵਿੰਦਰ ਸਿੰਘ ਉਹਦਾ ਪਿੰਡ ਹੈ ਤੇ ਸਰਸੇਣੀ ਨਹੀਂ, ਰਵਿੰਦਰ ਸਿੰਘ ਉਹਨਾਂ ਦਾ ਨਾਂ ਹੈ, ਸਰਸੇਣੀ ਉਹਨਾਂ ਦਾ ਪਿੰਡ ਹੈ, ਮੋਹਾਲੀ ਜ਼ਿਲ੍ਹੇ ਦਾ, ਜਿਹਦੇ ਉੱਪਰ ਸਰਕਾਰ ਹਜੇ ਤੱਕ ਗੱਲਬਾਤ ਕਰਨ ਨੂੰ ਤਿਆਰ ਵੀ ਨਹੀਂ ਹੈਗੀ। ਉਹਦਾ ਮੋਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਇਲਾਜ ਚੱਲਦਾ ਪਿਆ ਹੈ ਤੇ ਉਹਦੀ ਟੰਗ ਜਿਹੜੀ ਹੈ ਉਹ ਕੱਟੀ ਗਈ ਹੈ। ਇਹ ਹੁਣ ਕਿਵੇਂ ਹੋਇਆ ਜੀ? ਇਹ ਘਟਨਾ ਕਿਵੇਂ ਵਾਪਰੀ ਜਿਹੜੀ ਲੱਤ ਵੱਢੀ ਗਈ ਆ? ਅਸਲ ਜੇ ਤੁਸੀਂ ਵੀਡੀਓ ਦੇਖੋ, ਹਰਿਆਣੇ ਦੇ ਵਿੱਚ ਜਦੋਂ ਟਰੈਕਟਰ ਲੈ ਕੇ ਕਿਸਾਨ ਨਿਕਲ ਰਹੇ ਸੀਗੇ, ਰਾਤਾਂ ਤੋਂ ਹੀ ਦਬਿਸ਼ ਕਰਨੀ ਸ਼ੁਰੂ ਕਰਤੀ ਸੀਗੀ ਪਿੰਡਾਂ ਦੇ ਵਿੱਚ। ਉਹਨਾਂ ਦੇ ਘਰਾਂ ਦੇ, ਉਹਨਾਂ ਦੇ ਰਿਸ਼ਤੇਦਾਰਾਂ ਦੇ ਮਤਲਬ ਕਿ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਤੇ ਕਿਸਾਨ ਟਰੈਕਟਰ ਲੈ ਕੇ ਜਾ ਰਹੇ ਸੀਗੇ। ਪਿੱਛੇ ਪੁਲਿਸ ਲੱਗ ਜਾਂਦੀ ਆ, ਅੱਗੇ ਗੱਡੀਆਂ ਘੇਰ ਕੇ, ਜਿਵੇਂ ਕਿਸੇ ਗੈਂਗਸਟਰ ਨੂੰ ਫੜਨਾ ਹੋਵੇ। ਤੇ ਤੁਸੀਂ ਦੇਖੋਗੇ, ਜੇ ਤੁਹਾਨੂੰ ਚੇਤੇ ਹੋਵੇ ਵੀਰ ਜੀ ਗੱਲ, ਕਿ ਜਦੋਂ ਪੰਜਾਬ ਪੁਲਿਸ ਤੇਜਿੰਦਰ ਬੱਗੇ ਨੂੰ ਦਿੱਲੀ ਤੋਂ ਫੜ ਕੇ ਲੈ ਕੇ ਆ ਰਹੀ ਸੀਗੀ ਤੇ ਹਰਿਆਣੇ ਦੀ ਪੁਲਿਸ ਪਿਪਲੀ ਤੋਂ ਇਹਨਾਂ ਤੋਂ ਖੋਹ ਲੈਂਦੀ ਹੈ। ਤੇ ਹੁਣ ਇਹਨਾਂ ਦਾ ਕਿਸਾਨਾਂ ਦੇ ਖਿਲਾਫ ਜੁਆਇੰਟ ਆਪਰੇਸ਼ਨ ਚੱਲਦਾ ਹੈ। ਕਿ ਕਿਸਾਨ ਅੱਤਵਾਦੀ ਨੇ ਜਾਂ ਇਹ ਕੋਈ ਆਪ ਦਾ ਹੱਕ ਨਹੀਂ ਮੰਗ ਸਕਦੇ? ਇਹਨਾਂ ਨੂੰ ਸਿੱਧੀ ਗੋਲੀ ਕਿਉਂ ਨਹੀਂ ਮਾਰ ਦਿੰਦੇ? ਤੁਸੀਂ ਹਰ ਵਾਰੀ ਗ੍ਰਿਫਤਾਰੀ ਤੇ ਹੀ ਰਹਿੰਦੇ ਹੋ। ਤੇ ਕਿਸਾਨ ਆਪਦਾ ਜਿਹੜਾ ਬਾੜਾਂ ਦੇ ਵਿੱਚ, ਹਰਿਆਣੇ ਪੰਜਾਬ ਦਾ ਜਿਹੜਾ ਘੱਗਰ ਦਰਿਆ ਆ, ਉਹ ਦੇਖੋ ਤੁਸੀਂ, ਹਰਿਆਣਾ ਤੇ ਪੰਜਾਬ ਦੇ ਬਾਰਡਰ ਨੂੰ ਹੋ ਕੇ ਨਿਕਲਦਾ ਹੈ ਤੇ ਨੁਕਸਾਨ ਦੋਵੇਂ ਪਾਸੇ ਤੋਂ ਹੋਇਆ। ਜਿਹੜਾ ਕਿਸਾਨਾਂ ਦਾ ਭਾਈਚਾਰਾ ਇਕੱਠਾ ਹੋਇਆ ਸੀਗਾ ਉਹਦੇ ਕਰਕੇ ਹੀ ਇਹ। ਪਰ ਤੁਸੀਂ ਦੇਖੋਗੇ ਕਿ ਕਦੇ ਵੀ ਅੱਜ ਤੱਕ ਪੰਜਾਬ ਪੁਲਿਸ ਨੇ ਜਾਂ ਹਰਿਆਣਾ ਪੁਲਿਸ ਨੇ ਐਡਾ ਵੱਡਾ ਆਪਰੇਸ਼ਨ ਨਸ਼ੇ ਰੋਕਣ ਵਾਸਤੇ ਕੀਤਾ ਹੋਵੇ, ਮਾਈਨਿੰਗ ਮਾਫੀਆ ਨੂੰ ਰੋਕਣ ਵਾਸਤੇ ਕੀਤਾ ਹੋਏ, ਕਦੀ ਗੈਂਗਸਟਰਾਂ ਦੇ ਨੱਥ ਪਾਉਣ ਨੂੰ ਐਡਾ ਵੱਡਾ ਜੁਆਇੰਟ ਆਪਰੇਸ਼ਨ ਕੀਤਾ ਹੋਵੇ, ਕਦੇ ਵੀ ਨਹੀਂ ਕੀਤਾ। ਇਹ ਸਿਰਫ ਸਰਕਾਰਾਂ ਨੂੰ ਬਚਾਉਣ ਵਾਸਤੇ ਆਮ ਆਦਮੀ ਪਾਰਟੀ ਪੁਲਿਸ ਨੂੰ ਵਰਤ ਰਹੀ ਹੈ, ਇੱਧਰ ਬੀਜੇਪੀ ਪੁਲਿਸ ਨੂੰ ਵਰਤ ਰਹੀ ਹੈ ਤੇ ਦੋਵੇਂ ਜੁਆਇੰਟ ਆਪਰੇਸ਼ਨ ਚਲਾ ਰਹੇ ਨੇ। ਦੱਸੋ। ਮਤਲਬ ਇਹ ਵੱਡੀ ਗੱਲ ਆ ਕਿ ਕਿਸਾਨਾਂ ਦੇ ਖਿਲਾਫ ਸਰਕਾਰਾਂ ਜਿਹੜੀਆਂ ਇਹ ਵੋਟਾਂ ਲੈਂਦੀਆਂ ਨੇ ਲੋਕਾਂ ਤੋਂ, ਇਹ ਕਹਿ ਕੇ ਕਿ ਅਸੀਂ ਇੱਕ ਦੂਜੇ ਦੇ ਵਿਰੋਧੀ ਆ, ਪਰ ਜਦੋਂ ਕਿਸਾਨਾਂ ਦੇ ਉੱਤੇ ਜ਼ੁਲਮ ਕਰਨਾ ਤਾਂ ਇਹ ਇਕੱਠੇ ਹੋਏ ਪਏ ਨੇ। ਗਰਾਊਂਡ ਦੇ ਉੱਤੇ ਇਹ ਸਿਚੁਏਸ਼ਨ ਆ ਕਿ ਜਿਵੇਂ ਦੱਸ ਰਹੇ ਆ ਕਿਸਾਨ ਆਗੂ ਕਿ ਪੰਜਾਬ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਜਿਹੜਾ ਸਾਂਝਾ ਆਪਰੇਸ਼ਨ ਚਲਾਇਆ ਜਾ ਰਿਹਾ ਕਿ ਕਿਸਾਨ ਜਿਹੜੇ ਆ ਉਹ ਚੰਡੀਗੜ੍ਹ ਤੱਕ ਨਾ ਪਹੁੰਚਣ। ਤੇਜਵੀਰ ਸਿੰਘ ਜੀ, ਮਸਲਾ ਕੀ ਸੀ? ਕਿਸ ਮਾਮਲੇ ਨੂੰ ਲੈ ਕੇ ਇਸ ਵਾਰ ਜਿਹੜਾ ਮੋਰਚਾ ਇਹ ਸ਼ੁਰੂ ਕੀਤਾ ਗਿਆ ਕਿਸਾਨਾਂ ਵੱਲੋਂ? ਕਿਉਂਕਿ ਦਿਨਾਂ ਦੇ ਵਿੱਚ ਹੀ ਐਡੀ ਵੱਡੀ ਐਜੀਟੇਸ਼ਨ ਦੁਬਾਰਾ ਖੜੀ ਹੁੰਦੀ ਨਜ਼ਰ ਆ ਰਹੀ। ਤੁਸੀਂ ਇਹ ਪਿੱਛੇ ਅਨਾਉਂਸਮੈਂਟ ਲੱਗੀ, ਹੁਣ ਸਾਡੀ ਪ੍ਰਸ਼ਾਸਨ ਦੇ ਨਾਲ ਮੁਲਾਕਾਤ ਚੱਲਦੀ ਸੀਗੀ। ਅਸੀਂ ਦੱਸ ਦਈਏ ਕਿ ਜਿਹੜੇ ਬਾੜ ਆਈ ਸੀਗੀ 9 ਜੁਲਾਈ ਨੂੰ, 10 ਜੁਲਾਈ ਨੂੰ, 11 ਜੁਲਾਈ ਨੂੰ,
ਉਹ ਪੂਰੇ ਪੰਜਾਬ ਤੇ ਦੇਖਿਆ ਜਾਵੇ ਤਾਂ ਉੱਤਰੀ ਹਰਿਆਣਾ ਤੇ ਜਿਹੜਾ ਚੰਡੀਗੜ੍ਹ ਦਾ ਏਰੀਆ ਹੈ ਉਹਨਾਂ ਦੇ ਵਿੱਚ ਬੜਾ ਹੜ੍ਹ ਆਇਆ ਸੀਗਾ। ਜਿਹੜਾ ਪਾਣੀ ਜਾ ਕੇ ਸਰਦੂਲਗੜ੍ਹ ਬਠਿੰਡੇ ਤੋਂ ਹੁੰਦਾ ਹੋਇਆ ਗੰਗਾ ਨਗਰ ਦੇ ਵਿੱਚ ਜਾ ਕੇ ਐਂਟਰ ਕਰ ਜਾਂਦਾ ਹੈ ਤੇ ਤੁਸੀਂ ਉੱਥੇ ਦੇਖਦੇ ਹੋ ਕਿ ਪਾਣੀ ਦੇ ਨਾਲ ਉੱਥੇ ਬਹੁਤ ਨੁਕਸਾਨ ਹੁੰਦਾ ਹੈ। ਗੰਗਾ ਨਗਰ ਦਾ ਏਰੀਆ ਜਿਹੜਾ ਉਹ ਉੱਥੇ ਨੁਕਸਾਨ ਹੁੰਦਾ ਹੈ ਤੇ ਉੱਥੇ ਦੇ ਵੀ ਕਿਸਾਨ ਆਗੂ ਨੇ ਰਣਜੀਤ ਸਿੰਘ ਰਾਜੂ ਜਿਨ੍ਹਾਂ ਨੂੰ ਚੰਡੀਗੜ੍ਹ ਦੇ ਵਿੱਚ ਡਿਟੇਨ ਕਰ ਲਿੱਤਾ ਜਾਂਦਾ ਹੈ। ਅਸੀਂ 22 ਜੁਲਾਈ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਮੁਆਵਜ਼ਾ ਮੰਗਦੇ ਹਾਂ ਸਰਕਾਰ ਤੋਂ 50,000 ਏਕੜ ਦਾ ਮੁਆਵਜ਼ਾ ਜਿੱਥੇ ਫਸਲ ਦਾ ਨੁਕਸਾਨ ਹੋ ਗਿਆ ਹੈ, ਜਿਹਦਾ ਪਸ਼ੂ ਮਰ ਗਿਆ ਉਹਦੇ ਲਈ 1 ਲੱਖ ਰੁਪਇਆ, ਜਿਹਨੇ ਜਾਨ ਗਵਾਈ ਉਹਦੇ ਲਈ 10 ਲੱਖ ਰੁਪਇਆ ਤੇ ਜਿਹੜੇ ਕਿਸਾਨਾਂ ਦੇ ਘੱਗਰ ਦਰਿਆ ਨੇ ਦਰਿਆਵਾਂ ਦੇ ਅੰਦਰ ਦੀ ਜ਼ਮੀਨ ਹੈ ਉਹਨੂੰ ਸਰਕਾਰ ਰਿਕਵਾਇਰ ਕਰੇ ਤਾਂ ਜੋ ਹੜ੍ਹ ਵਾਰ-ਵਾਰ ਨਾ ਦੇਖਣੇ ਪੈਣ। ਤੇ ਸਾਡੀ ਸਾਡਾ ਸ਼ਾਇਦ ਜਿਹੜਾ ਨੈਟਵਰਕ ਆ, ਕਿਉਂਕਿ ਜਿਹੜੇ ਮੈਂ ਤੁਹਾਨੂੰ ਦੱਸ ਦਿਆਂ ਕਿ ਤੇਜਵੀਰ ਸਿੰਘ ਹੋਰੀ ਇਸ ਸਮੇਂ ਜਿਹੜਾ ਮੋਰਚਾ ਚੱਲ ਰਿਹਾ ਕਿਸਾਨਾਂ ਦਾ ਉਹਦੇ ਵਿੱਚ ਮੌਜੂਦ ਨੇ ਤੇ ਉੱਥੇ ਜਿਹੜੀ ਨੈਟਵਰਕ ਕਨੈਕਟੀਵਿਟੀ ਆ ਉਹ ਕਾਫੀ ਜ਼ਿਆਦਾ ਘੱਟ ਆ ਤੇ ਟੁੱਟ ਰਹੀ ਆ। ਭਾਰਤ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਜਦੋਂ ਲੋਕ ਉੱਠਦੇ ਆ, ਲੋਕ ਲਹਿਰਾਂ ਉੱਠਦੀਆਂ ਨੇ ਤਾਂ ਸਰਕਾਰ ਦਾ ਸਭ ਤੋਂ ਪਹਿਲਾ ਜਿਹੜਾ ਹਮਲਾ ਹੈ ਉਹ ਫਰੀडम ਆਫ ਐਕਸਪ੍ਰੈਸ਼ਨ, ਫਰੀडम ਆਫ ਸਪੀਚ ਤੇ ਹੁੰਦਾ ਕਿ ਲੋਕਾਂ ਦੀ ਜਿਹੜੀ ਇੰਟਰਨੈਟ ਦੀ ਫੈਸਿਲਿਟੀ ਆ ਉਹ ਬੰਦ ਕਰ ਦਿੱਤੀ ਜਾਂਦੀ ਹੈ। ਇਸ ਵਾਰ ਵੀ ਦੇਖਣ 'ਚ ਆ ਰਿਹਾ ਕਿ ਜਿਹੜੀ ਸਿਚੁਏਸ਼ਨ ਆ ਗਰਾਊਂਡ ਦੇ ਉੱਤੇ, ਇੱਕ ਕਿਸਾਨ ਦੀ ਮੌਤ ਹੋ ਚੁੱਕੀ ਹੈ, ਇੱਕ ਨੌਜਵਾਨ ਕਿਸਾਨ ਦੀ ਜਿਹੜੀ ਲੱਤ ਵੱਢੀ ਗਈ ਆ ਪੁਲਿਸ ਐਕਸ਼ਨ ਦੇ ਵਿੱਚ। ਤੇ ਪਰ ਜਿਹੜਾ ਮੇਨ ਸਟ੍ਰੀਮ ਮੀਡੀਆ ਆ ਉਹਦੇ ਉੱਤੇ ਇੱਕ ਛੋਟੀ ਜਿਹੀ ਖਬਰ ਵਾਂਗ ਇਹ ਜਿਹੜਾ ਸਾਰਾ ਮੋਰਚਾ ਹੈ ਇਸ ਨੂੰ ਦਿਖਾਇਆ ਜਾ ਰਿਹਾ ਹੈ। ਜਿਹੜੀ ਸੋਸ਼ਲ ਮੀਡੀਆ ਦੀ ਤਾਕਤ ਆ, ਜਿਵੇਂ ਜਿਹੜੇ ਤੇ ਹਾਂਜੀ ਵੀਰ ਜੀ ਮੈਂ ਆਪਣੀ ਗੱਲ ਕਹਿ ਕੇ ਇੱਕ ਜਗ੍ਹਾ ਤੇ ਮੈਂ ਸਮਾਪਤ ਕਰਾਂਗਾ। ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ ਕਲੀਅਰ? ਹਾਂਜੀ ਆ ਰਹੀ ਹੈ ਜੀ, ਤੁਸੀਂ ਬੋਲੋ ਜੀ। ਬਿਲਕੁਲ ਅਸਲ 'ਚ ਸਰਕਾਰ ਨੇ ਕੀ ਕੀਤਾ ਹੈ, ਜਿਵੇਂ ਮਨਦੀਪ ਪੁਨੀਆ ਦਾ ਗਾਉਂ ਸਵੇਰਾ ਦਾ ਹੈਗਾ ਉਹ ਚੈਨਲ ਬੰਦ ਕਰ ਦਿੱਤਾ ਗਿਆ, ਕਿਸਾਨ ਏਕਤਾ ਮੋਰਚੇ ਦਾ ਪੇਜ ਬੰਦ ਕਰ ਦਿੱਤਾ ਗਿਆ, ਸਾਡੇ ਯੂਨੀਅਨਾਂ ਦੇ ਪੇਜ ਬੰਦ ਕਰ ਦਿੱਤੇ ਗਏ ਨੇ ਤੇ ਜਿੰਨੇ ਵੀ ਮਤਲਬ ਕਿ ਜਿਹੜੀ ਕਿਸਾਨਾਂ ਦੀ ਆਵਾਜ਼ ਚੱਕਦੇ ਨੇ ਲੋਕੀ ਉਹਨਾਂ ਦੇ ਟਵਿੱਟਰ ਹੈਂਡਲ ਇਹ ਬੰਦ ਕਰ, ਜਿਹੜੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਸੀਗੇ ਸਾਡੀ ਆਵਾਜ਼ ਚੱਕਦੇ ਸੀਗੇ ਉਹਨਾਂ ਚੈਨਲਾਂ ਨੂੰ ਬੰਦ ਕਰਤਾ, ਸਾਡੇ ਫੇਸਬੁੱਕ ਪੇਜ ਬੰਦ ਕਰਤੇ, ਸਾਡੇ ਟਵਿੱਟਰ ਹੈਂਡਲ ਇਹਨਾਂ ਨੇ ਬੰਦ ਕਰਤੇ ਜਿੱਥੋਂ ਅਸੀਂ ਆਵਾਜ਼ ਇਹਨਾਂ ਤੱਕ ਪਹੁੰਚਾ ਸਕਦੇ ਸੀਗੇ। ਹੁਣ ਅਸੀਂ ਬੈਰੀਕੇਡ ਤੋੜ ਕੇ ਚੰਡੀਗੜ੍ਹ ਵੱਲ ਕੂਚ ਕਰਾਂਗੇ, ਇਹ ਸਾਡਾ ਫੈਸਲਾ ਹੋਇਆ। ਉਲਟਾ ਇਹ ਸਾਡੇ ਤੇ ਪਰਚਾ ਕਰ ਰਹੇ ਨੇ, ਬੈਰੀਕੇਸ਼ਨ ਇਹਨਾਂ ਨੇ ਆਪ ਕੀਤੀ ਆ, ਅਸੀਂ ਰੋਡ ਨਹੀਂ ਰੋਕਿਆ। ਬੈਰੀਕੇਸ਼ਨ ਦੇ ਕੋਲ ਅਸੀਂ ਜਾ ਕੇ ਬਹਿ ਕੇ ਉਲਟਾ ਕਹਿੰਦੇ ਵੀ ਤੁਸੀਂ ਰੋਡ ਜਾਮ ਕੀਤਾ ਹੋਇਆ ਤੇ ਗੋਦੀ ਮੀਡੀਆ ਪੰਜਾਬ ਤੋਂ ਕੀ ਸਥਿਤੀ ਹੈ ਤੇਜਵੀਰ ਸਿੰਘ ਜੀ? ਪੰਜਾਬ ਤੋਂ ਵੀ ਕਿਸਾਨ ਆ ਰਹੇ ਆ, ਇਹ ਪਤਾ ਲੱਗਿਆ ਕਿ ਕਾਫੀ ਕਿਸਾਨ ਆਗੂ ਡਿਟੇਨ ਕਰ ਲਏ ਗਏ ਆ, ਛਾਪੇਮਾਰੀਆਂ ਹੋ ਰਹੀਆਂ। 11 ਥਾਵਾਂ ਤੇ ਟੋਲ ਟੈਕਸ ਬੰਦ ਕੀਤੇ ਗਏ ਨੇ ਪੰਜਾਬ ਦੇ ਵਿੱਚ। ਜਿਹੜਾ ਪ੍ਰੀਤਮ ਸਿੰਘ ਆ ਉਹਦੇ ਸੰਸਕਾਰ ਤੇ IG ਪੰਜਾਬ ਪਹੁੰਚ ਜਾਂਦਾ ਹੈ ਤੇ ਕਹਿੰਦੇ ਵੀ ਸੰਸਕਾਰ ਕਰ ਲਓ, ਅਸੀਂ ਫੈਸਲਾ ਕਰ ਲਾਂਗੇ। ਪਰ ਤੁਹਾਨੂੰ ਯਾਦ ਹੋਊਗਾ, ਚੇਤੇ ਹੋਊਗਾ ਇਤਿਹਾਸ, ਲਖੀਮਪੁਰ ਦੇ ਵਿੱਚ ਅਸੀਂ ਸੰਸਕਾਰ ਕਰਤਾ, ਸਾਨੂੰ ਫੈਸਲਾ ਨਹੀਂ ਮਿਲਿਆ। ਕਿਸਾਨ ਅੰਦੋਲਨ ਦੇ ਵਿੱਚ ਇੰਨੀਆਂ ਮੌਤਾਂ ਹੋ ਗਈਆਂ। ਸਾਡੇ ਇੱਕ ਸੰਤ ਬਾਬਾ ਰਾਮ ਸਿੰਘ ਜੀ ਉਹਨਾਂ ਨੇ ਖੁਦਕੁਸ਼ੀ ਕਰ ਲਈ ਸੀਗੀ, ਉਹਨਾਂ ਦੇ ਸੰਸਕਾਰ ਬਾਅਦ ਤੋਂ ਕੁਝ ਨਹੀਂ ਹੋਇਆ। ਕਰਨਾਲੇ ਪਸਤਾੜਾ ਟੋਲ ਪਲਾਜ਼ਾ ਤੇ ਹੋਇਆ ਸੀਗਾ ਜਿਹੜਾ ਲਾਠੀਚਾਰਜ, ਉਹਦੇ 'ਚ ਸ਼ਹੀਦ ਹੋ ਗਿਆ ਸੀਗਾ। ਪਿੱਛੇ ਜੇ ਪੁਲਿਸ ਨੇ ਮਾਈਨਿੰਗ ਵਾਲਿਆਂ ਨੇ ਇੱਕ ਦਰੜ ਕੇ ਇੱਕ ਮੋਹਾਲੀ ਜ਼ਿਲ੍ਹੇ ਦੇ ਵਿੱਚ ਹੰਡੇਸਰੇ ਪਿੰਡ ਦੇ ਨੇੜੇ ਬੜਾਣਾ ਪਿੰਡ ਹੈ ਹੰਡੇਸਰਾ ਸਰਕਲ ਦੇ ਵਿੱਚ, ਉੱਥੇ ਕਿਸਾਨ ਨੂੰ ਦਰੜ ਕੇ ਮਾਰਤਾ ਸੀਗਾ, ਉਹਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ। ਇਹ ਕਦੇ ਵੀ ਇਨਸਾਫ ਨਹੀਂ ਮਿਲਦਾ ਜਦੋਂ ਸੰਸਕਾਰ ਹੋ ਜਾਂਦਾ ਹੈ ਤੇ ਪ੍ਰਸ਼ਾਸਨ ਪੂਰਾ ਦਬਾਅ ਪਾ ਰਿਹਾ ਕਿ ਸੰਸਕਾਰ ਕੀਤਾ ਜਾਵੇ ਪ੍ਰੀਤਮ ਸਿੰਘ ਦਾ। ਬਿਲਕੁਲ ਤੇਜਵੀਰ ਸਿੰਘ ਜੀ, ਆਖਰੀ ਸਵਾਲ ਆ, ਤੁਸੀਂ ਵੀ ਬਿਜ਼ੀ ਹੋ। ਮਤਲਬ ਜਿਹੜੀ ਕਿਸਾਨਾਂ ਦੀ ਇਹ ਸਟਰਗਲ ਆ, ਕਿਸਾਨ ਸਾਰੇ ਦੇਸ਼ ਦਾ ਢਿੱਡ ਭਰਦਾ ਆ। ਕਿਸਾਨ ਪਹਿਲਾਂ 2 ਸਾਲ ਦਿੱਲੀ ਸੜਕਾਂ ਤੇ ਬੈਠਾ ਰਿਹਾ, ਹੁਣ ਫੇਰ ਐਡੀ ਵੱਡੀ ਬਰਬਾਦੀ ਜਿਹੜੀ ਸਾਰੀ ਦੁਨੀਆ ਨੂੰ ਦਿਖ ਰਹੀ ਆ ਹੜ੍ਹਾਂ ਦੇ ਨਾਲ ਹੋਈ ਆ। ਮਤਲਬ ਪੰਜਾਬ ਦੇ ਵਿੱਚ ਤਾਂ ਲੋਕਾਂ ਦੇ ਬਿਲਕੁਲ ਇਸ ਵਾਰ ਫਸਲ ਬਚੀ ਹੀ ਨਹੀਂ। ਤਾਂ ਜਿਹੜੀ ਇਹ ਸਥਿਤੀ ਆ ਵੀ ਕਿਸਾਨ ਦੇ ਨਾਲ ਐਡਾ ਧੱਕਾ ਸਰਕਾਰਾਂ ਕਰਦੇ, ਕਿਸਾਨ ਯੂਨਾਈਟ ਹੋ ਕੇ ਇੱਕ ਵੱਡੀ ਤਾਕਤ ਦੇ ਰੂਪ 'ਚ ਜਿਹੜਾ ਮਤਲਬ ਜਿਹੜੀ ਸੱਤਾ ਜਿਹੜੀ ਆ ਮਤਲਬ ਪੰਜਾਬ ਤੇ ਹਰਿਆਣਾ, ਉਹ ਕਿਉਂ ਇੱਕ ਮਤਲਬ ਇਹ ਲੱਗ ਰਿਹਾ ਵੀ ਹੋ ਰਿਹਾ, ਦਿਖ ਰਿਹਾ, ਪਰ ਕੋਈ ਆਰਗੇਨਾਈਜ਼ਡ ਏਦਾਂ ਦਾ ਨਹੀਂ ਆ ਰਿਹਾ। ਕਿਸਾਨ ਮਤਲਬ ਮਰਦੇ ਰਹਾਂਗੇ ਜਾਂ ਡਾਂਗਾ ਇਹਨਾਂ ਤੋਂ ਖਾਂਦੇ ਰਹਾਂਗੇ। ਕਿਸਾਨਾਂ ਦੇ ਵਿੱਚ ਜਿਹੜਾ ਰੋਹ ਆ ਉਹ ਆਰਗੇਨਾਈਜ਼ਡ ਕਿਸੇ ਪੋਲੀਟੀਕਲ ਮੂਵਮੈਂਟ ਵੱਲ ਕਿਉਂ ਨਹੀਂ ਵਧ ਰਿਹਾ? ਨਹੀਂ, ਪੋਲੀਟੀਕਲ ਮੂਵਮੈਂਟ ਜਿਹੜੇ ਵੀ ਪੋਲੀਟੀਕਲ ਹੈਗੇ ਨੇ, ਤੁਸੀਂ ਅੱਜ ਦੇਖੋ ਜਿਹੜੇ ਕਿਸਾਨਾਂ ਦੀ ਗੱਲ ਕਰਦੇ ਨੇ, ਅੱਜ ਵਿਪਕਸ਼ ਕਿੱਥੇ ਹੈ? ਕੱਲ ਦੀ ਇੱਕ ਕਿਸਾਨ ਦੀ ਡੈਥ ਹੋਈ ਹੈ। ਜਦੋਂ ਇਹਨਾਂ ਤੇ ED ਦਾ ਛਾਪਾ ਪੈ ਜਾਂਦਾ ਹੈ, ਇਹਨਾਂ ਦੇ ਸ਼ਰਾਬ ਘਟਾਲੇ ਦੇ ਵਿੱਚ ਮੰਤਰੀ ਫੜੇ ਜਾਂਦੇ ਨੇ, ਇਹ ਜਾ ਕੇ ਦਿੱਲੀ ਤੱਕ ਜਾਮ ਕਰਦੇ ਨੇ। ਜਾਂ ਫਿਰ ਇਹਨਾਂ ਦੇ ਤੁਸੀਂ ਜਿਹੜਾ ਵੀ ਜਾਊਗਾ ਪੋਲੀਟੀਕਲ ਲਾਈਨ ਦੇ ਵਿੱਚ, ਇਹ ਕਹਿਣ ਦੀਆਂ ਗੱਲਾਂ ਨੇ। ਜਿਹੜੀ ਪ੍ਰੈਸ਼ਰ ਗਰੁੱਪ ਦਾ ਪਾਵਰ ਹੁੰਦਾ ਉਹ ਵੱਡਾ ਹੁੰਦਾ ਹੈ ਤੇ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ। ਲੋਕਾਂ ਦੇ ਵਿੱਚ ਇੰਨੀ ਅਵੇਅਰਨੈਸ ਆ ਜਾਣੀ ਚਾਹੀਦੀ ਕਿ ਜਦੋਂ ਤੁਹਾਡੇ ਪਿੰਡ ਦੇ ਵਿੱਚ ਕਿਸੇ ਵੀ ਪਾਰਟੀ ਦਾ ਆਗੂ ਆਵੇ, ਤੁਸੀਂ ਉਹਨੂੰ ਸਵਾਲ ਕਰੋ, ਉਹਨੂੰ ਮੈਨੀਫੈਸਟੋ ਨੂੰ ਫੜੋ ਕਿ ਤੁਸੀਂ ਸਾਡੇ ਨਾਲ ਆਹ ਵਾਅਦਾ ਕੀਤਾ ਸੀਗਾ। ਕਿੰਨੇ ਲੋਕਾਂ ਨੇ ਪੁੱਛਿਆ ਕਿ ਸਵਾਮੀਨਾਥਨ ਦੀ ਰਿਪੋਰਟ ਕਿਉਂ ਨਹੀਂ ਲਾਗੂ ਹੋਈ ਆਪਣੇ MPਆਂ ਨੂੰ? ਲੋਕੀ ਸਵਾਲ ਕਰਦੇ ਹੀ ਨਹੀਂ ਹੈਗੇ। ਲੋਕਾਂ ਨੂੰ ਸਰਪੰਚੀਆਂ, ਪੰਚੀਆਂ, ਲੰਬੜਦਾਰੀਆਂ ਚਾਹੀਦੀਆਂ ਨੇ। ਕਿੱਥੇ ਗੱਲ ਹੁੰਦੀ ਹੈ?
ਇਦਾਂ ਦੇ ਜਦੋਂ ਤੱਕ ਤੁਸੀਂ ਆਪਦੇ ਧਰਾਤਲ ਤੇ ਗੱਲ ਨਹੀਂ ਕਰੋਗੇ, ਸਾਡੇ ਕਾਰਪੋਰੇਟ ਜਿਹੜਾ ਢਾਂਚਾ ਉਹਨੂੰ ਤੋੜ ਦਿੱਤਾ ਗਿਆ ਹੈ, ਤੇ ਜਦੋਂ ਤੱਕ ਤੁਸੀਂ ਸਵਾਲ ਨਹੀਂ ਕਰੋਗੇ ਇਹਨਾਂ ਨੇ ਨਹੀਂ ਸੁਣਨਾ। ਤੇ ਜੇ ਲੋਕ ਜਾਗਰੂਕ ਹੋਣਗੇ, ਲੋਕ ਅਵੇਅਰ ਹੋਣਗੇ, ਲੋਕ ਇਕਜੁੱਟ ਹੋਣਗੇ, ਅਸੀਂ ਤਾਂ ਇਹ ਗੱਲ ਵੀ ਕਹਿੰਦੇ ਆ ਵੀ ਕਿਸਾਨ ਜਥੇਬੰਦੀਆਂ ਦੇ ਨਾਲ ਜੁੜਨ ਦਾ ਕੀ, ਤੁਸੀਂ ਆਪਦੇ ਪਿੰਡ ਦੀ ਇੱਕ ਕਿਸਾਨ ਜਥੇਬੰਦੀ ਬਣਾਓ, ਆਪਣੇ ਪਿੰਡ ਦਾ ਇੱਕ ਪ੍ਰੈਸ਼ਰ ਗਰੁੱਪ ਬਣਾਓ ਕਿ ਤੁਹਾਡੇ ਪਿੰਡ ਤੋਂ ਆਉਣ ਤੋਂ ਪਹਿਲਾਂ ਲੀਡਰ ਹੈ ਜਿਹੜਾ, ਚਾਹੇ ਉਹ ਵਿਪਕਸ਼ ਪਾਰਟੀ ਦਾ ਹੋਵੇ ਚਾਹੇ ਪਕਸ਼ ਦਾ, ਉਹ 10 ਵਾਰੀ ਸੋਚੇ। ਇਹ ਹੁਣ ਲੀਡਰ ਉਹੀ ਨੇ ਜਿਹੜੇ ਕਦੇ ਅਕਾਲੀਆਂ ਚ ਹੁੰਦੇ ਸੀਗੇ, ਫਿਰ ਉਹ ਕਾਂਗਰਸ ਚਲੇ ਗਏ, ਅੱਜ ਉਹ ਬੀਜੇਪੀ ਚ ਚਲੇ ਗਏ। ਉਹਨਾਂ ਦੀ ਆਸਥਾ ਹਰ ਰੋਜ਼ ਬਦਲਦੀ ਰਹਿੰਦੀ ਹੈ, ਲੋਕੀ ਫੇਰ ਉਹਨਾਂ ਨੂੰ ਜਿਤਾ ਕੇ ਭੇਜਦੇ ਰਹਾਂਗੇ। ਜਦੋਂ ਤੱਕ ਅਸੀਂ ਏਦਾਂ ਭੇਜਦੇ ਰਹਾਂਗੇ ਤੇ ਅਸੀਂ ਕੁੱਟਦੇ ਪਿੱਟਦੇ ਰਹਾਂਗੇ, ਇਹ ਗਲਤ ਹੈ। ਬਿਲਕੁਲ। ਤੇਜਵੀਰ ਸਿੰਘ ਜੀ, ਅਗਲਾ ਐਕਸ਼ਨ ਕੀ ਆ ਹੁਣ? ਤੁਸੀਂ ਚੰਡੀਗੜ੍ਹ ਜਾਓਗੇ, ਉੱਥੇ ਕਿਸੇ ਨਹੀਂ, ਥਾਂ ਤੇ ਧਰਨਾ ਅਸੀਂ ਲਾਉਣਾ ਬੇਨਤੀ ਜਾਂ ਕਰਾਂਗੇ ਸਪੈਸ਼ਲ ਹਰਿਆਣੇ ਦੇ ਸਿੱਖ ਹੋਣ ਦੇ ਨਾਤੇ ਆਪਣੇ NRI ਵੀਰਾਂ ਵੱਲੋਂ, ਜਿਹੜੇ ਵੀ NRI ਨੇ, ਇਹ ਮੇਰੀ ਬੇਨਤੀ ਹੈ, ਤੁਸੀਂ ਮੈਨੂੰ ਅੱਜ ਸਮਾਂ ਦਿੱਤਾ ਕਿ ਤੁਸੀਂ ਪਿੰਡ ਗੋਦ ਲਓ, ਪਾਰਟੀਆਂ ਨੂੰ ਗੋਦ ਨਾ ਲਓ। ਪੰਜਾਬ ਮਤਲਬ ਕਿ ਪਿਛਲੇ ਲਗਭਗ 40 ਸਾਲਾਂ ਤੋਂ ਲੀਡਰਲੈਸ ਹੋਇਆ, ਉਹ ਕਦੇ ਕਿਸੇ ਚ ਦੇਖਦਾ ਹੈ, ਕਦੇ ਕਿਸੇ ਚ ਦੇਖਦਾ ਹੈ। ਤੁਸੀਂ ਜਦੋਂ ਕਿਸੇ ਪਾਰਟੀ ਨੂੰ ਬਾਹਰੋਂ ਸਮਰਥਨ ਕਰਦੇ ਹੋ ਤੇ ਕਦੇ ਨਾ ਕਦੇ ਬਿਲਕੁਲ ਨੈਟਵਰਕ ਦੀ ਫਿਰ ਡਿਸਕਨੈਕਟਡ ਹੋ ਗਿਆ। ਪਰ ਜਿਹੜੀ ਗੱਲ ਤੇਜਵੀਰ ਸਿੰਘ ਹੋਰਾਂ ਨੇ ਕਹੀ ਆ, ਕਿਉਂਕਿ ਜਿਹੜਾ ਜ਼ਮੀਨ ਦੇ ਉੱਤੇ ਜਿਵੇਂ ਸੰਘਰਸ਼ ਕਿਸਾਨ ਹੋਣ, ਭਾਵੇਂ ਉਹ ਸਿੱਖ ਆਇਡੈਂਟੀਟੀ ਦੇ ਨਾਲ ਲੜ ਰਹੇ ਹੋਣ ਜਾਂ ਕਿਸਾਨ ਆਇਡੈਂਟੀਟੀ ਦੇ ਨਾਲ ਲੜ ਰਹੇ ਹੋਣ, ਲੜਾਈ ਹੱਕਾਂ ਦੀ ਹੈ, ਲੜਾਈ ਹਕੂਕਾਂ ਦੀ ਹੈ। ਤੇ ਸਰਕਾਰਾਂ ਉਹੀ ਨੇ, ਚਾਹੇ ਉਹ ਸਿੱਖ ਤੇ ਜ਼ੁਲਮ ਕਰਨ, ਚਾਹੇ ਉਹ ਕਿਸਾਨ ਤੇ ਜ਼ੁਲਮ ਕਰਨ, ਚਾਹੇ ਮਜ਼ਦੂਰ ਤੇ ਜ਼ੁਲਮ ਕਰਨ, ਉਹੀ ਜਿਹੜਾ ਜ਼ੁਲਮੀ ਨਿਜ਼ਾਮ ਆ ਉਹੀ ਹਰ ਵਾਰ ਜਿਹੜਾ ਆ ਸਾਹਮਣੇ ਇੱਕ ਧਿਰ ਵਜੋਂ ਹੁੰਦਾ ਆ। ਤੇ ਦੇਖਣ 'ਚ ਸਾਫ਼ ਦਿਖ ਰਿਹਾ ਹੈ ਕਿ ਜਿਹੜੀਆਂ ਸਰਕਾਰਾਂ ਇੱਕ ਦੂਜੇ ਦੇ ਵਿਰੋਧੀ ਹੋਣ ਦਾ ਦਾਅਵਾ ਕਰਕੇ ਸਿਆਸਤ ਤੇ ਕਬਜ਼ਾ ਕਰੀ ਬੈਠੀਆਂ ਨੇ, ਤਾਕਤ ਤੇ ਕਬਜ਼ਾ ਕਰੀ ਬੈਠੀਆਂ ਨੇ, ਉਹ ਜਦੋਂ ਜਿਹੜੇ ਮਜ਼ਲੂਮ ਲੋਕ ਹੁੰਦੇ ਨੇ, ਕਿਰਤੀ ਲੋਕ ਹੁੰਦੇ ਨੇ, ਕਿਸਾਨ ਹੁੰਦੇ ਨੇ, ਜਾਂ ਕੋਈ ਘੱਟ ਗਿਣਤੀ ਹੁੰਦੀ ਆ, ਜਦੋਂ ਉਹਦੇ ਤੇ ਕਾਰਵਾਈ ਕਰਨੀ ਹੁੰਦੀ ਆ, ਉਹਦੇ ਤੇ ਐਕਸ਼ਨ ਕਰਨਾ ਹੁੰਦਾ ਜਾਂ ਜ਼ੁਲਮ ਕਰਨਾ ਹੁੰਦਾ, ਉਹ ਕਿਵੇਂ ਫਿਰ ਸੰਗਠਿਤ ਰੂਪ ਦੇ ਵਿੱਚ ਆਰਗੇਨਾਈਜ਼ਡ ਹੋ ਕੇ ਜਿਹੜਾ ਆ ਉਹ ਐਕਸ਼ਨ ਕਰਦੀਆਂ ਨੇ, ਫਿਰ ਉਹ ਇੱਕ ਹੋ ਜਾਂਦੀਆਂ ਨੇ। ਤਾਂ ਇਹ ਜਿਹੜਾ ਮਤਲਬ ਇੱਥੋਂ ਇਹ ਵੀ ਗੱਲ ਸਮਝ ਲੱਗਦੀ ਹੈ ਕਿ ਜਿਹੜੀ ਡੀਪ ਸਟੇਟ ਹੁੰਦੀ ਆ, ਜਿਹੜਾ ਇੱਕ ਡੀਪ ਸਟੇਟ ਦੀ ਗੱਲ ਕਿਸਾਨ ਸੰਘਰਸ਼ ਦੇ ਵਿੱਚ ਤੁਸੀਂ ਬਾਰ-ਬਾਰ ਸੁਣੀ, ਉਹ ਤੁਹਾਨੂੰ ਸਮਝ ਆ ਜਾਣਾ ਚਾਹੀਦਾ ਕਿ ਉਹ ਕੀ ਹੁੰਦੀ ਆ। ਡੀਪ ਸਟੇਟ ਦੇ ਵਿੱਚ ਸਪਸ਼ਟ ਆ ਕਿ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ, ਮੇਨਸਟ੍ਰੀਮ ਪੋਲੀਟੀਕਲ ਪਾਰਟੀਜ਼ ਨੇ, ਉਹ ਸਿਰਫ ਇੱਕ ਛਲਾਵਾ ਆ ਲੋਕਾਂ ਨੂੰ ਭੁਲੇਖਾ ਪਾ ਕੇ ਤੇ ਆਪਣੀ ਜਿਹੜੀ ਸੱਤਾ ਆ ਉਸਨੂੰ ਕਾਇਮ ਰੱਖਣ ਦਾ। ਪਰ ਜਦੋਂ ਕੋਈ ਲੋਕ ਲਹਿਰ, ਲੋਕ ਰੋਹ ਉੱਠਦਾ ਆ, ਤੇ ਉਸ ਸਮੇਂ ਫਿਰ ਡੀਪ ਸਟੇਟ ਐਕਟਿਵ ਹੋ ਕੇ ਤੇ ਜਿਹੜੇ ਉਸਦੇ ਇਹ ਵੱਖੋ-ਵੱਖ ਪੋਲੀਟੀਕਲ ਗਰੁੱਪਸ ਨੇ, ਉਹਨਾਂ ਨੂੰ ਯੂਨਾਈਟ ਕਰ ਲੈਂਦੀ ਆ ਤੇ ਉਹਨਾਂ ਤੋਂ ਫਿਰ ਸਾਂਝਾ ਐਕਸ਼ਨ ਕਰਵਾਉਂਦੀ ਆ ਲੋਕਾਂ ਦੇ ਉੱਤੇ। ਤੇ ਇਸ ਵਾਰ ਵੀ ਜਿਹੜਾ ਦੇਖਣ 'ਚ ਆ ਰਿਹਾ ਹੈ ਕਿ ਜਦੋਂ ਹੁਣ ਕਿਸਾਨ, ਜੋ ਉਹਨਾਂ ਦਾ ਨੁਕਸਾਨ ਹੋਇਆ ਹੜ੍ਹਾਂ ਦੇ ਨਾਲ, ਉਸਦਾ ਇੱਕ ਜਾਇਜ਼ ਜਿਹੜਾ ਮੁਆਵਜ਼ਾ ਆ, ਉਸਦੀ ਮੰਗ ਕਰ ਰਹੇ ਨੇ। ਤੇ ਪ੍ਰੋਟੈਸਟ ਕਰਨਾ ਰਾਈਟ ਆ, ਪੀਸਫੁਲ ਪ੍ਰੋਟੈਸਟ ਜਿਹੜਾ ਸਿੱਖਾਂ ਦਾ ਹੋਵੇ ਜਾਂ ਕਿਸਾਨਾਂ ਦਾ ਹੋਵੇ, ਉਹ ਜਿਵੇਂ ਕਰਨ ਦੇ ਲਈ ਚੰਡੀਗੜ੍ਹ ਵੱਲ ਜਾ ਰਹੇ ਸੀ, ਤਾਂ ਇੱਕ ਕਿਸਾਨ ਦੀ ਮੌਤ ਹੋ ਚੁੱਕੀ ਆ, ਇੱਕ ਕਿਸਾਨ ਦੀ ਲੱਤ ਵੱਢੀ ਜਾ ਚੁੱਕੀ ਆ, ਤੇ ਹਜੇ ਲਗਾਤਾਰ ਜਿਹੜੀ ਬੈਰੀਕੇਡਿੰਗ ਕੀਤੀ ਜਾ ਰਹੀ ਹੈ, ਟਕਰਾਅ ਵਾਲੇ ਹਾਲਾਤ ਬਣੇ ਹੋਏ ਨੇ। ਤੇਜਵੀਰ ਸਿੰਘ ਹੋਰਾਂ ਨੇ ਜਿਵੇਂ ਦੱਸਿਆ ਕਿ ਕੁਝ ਪਲਾਂ ਦੇ ਵਿੱਚ ਹੀ ਜਿਹੜਾ ਟਕਰਾਅ ਆ ਉੱਥੇ ਹੋਣ ਦੀ ਸੰਭਾਵਨਾ ਹੈ, ਜਿਸ ਥਾਂ ਦੇ ਉੱਤੇ, ਜਿਸ ਬੈਰੀਕੇਡਿੰਗ ਦੇ ਉੱਤੇ ਉਹ ਮੌਜੂਦ ਨੇ। ਤੇ ਮਤਲਬ ਰੱਬ ਨਾ ਕਰੇ ਕਿ ਕੋਈ ਹੋਰ ਅਜਿਹੀ ਘਟਨਾ ਵਾਪਰਦੀ ਆ, ਕੋਈ ਹੋਰ ਜਿਹੜਾ ਜਿਵੇਂ ਪ੍ਰੀਤਮ ਸਿੰਘ ਦੇ ਨਾਲ ਹੋਇਆ, ਕਿਸੇ ਹੋਰ ਕਿਸਾਨ ਦੀ ਮੌਤ ਹੁੰਦੀ ਆ, ਬੜੀ ਮੰਦਭਾਗੀ ਗੱਲ ਆ। ਪਰ ਜਿਹੜੀਆਂ ਸਰਕਾਰਾਂ ਨੇ, ਜਦੋਂ ਜ਼ਾਲਮ ਹੋਣ, ਜਦੋਂ ਸਰਕਾਰਾਂ ਲੋਕਾਂ ਦੀ ਗੱਲ ਨਾ ਸੁਣਨ, ਜਦੋਂ ਸਰਕਾਰਾਂ ਜਿਹੜੀਆਂ ਨੇ ਉਹ ਸੱਤਾ ਦੇ ਨਸ਼ੇ ਦੇ ਵਿੱਚ ਲੋਕਾਂ ਦੀਆਂ ਤਕਲੀਫਾਂ ਤੋਂ ਅੱਖਾਂ ਬੰਦ ਕਰ ਲੈਣ, ਤਾਂ ਫਿਰ ਲੋਕਾਂ ਦੇ ਕੋਲ ਮਰਨ ਤੋਂ ਬਿਨਾਂ ਜਾਂ ਲੜਨ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ ਰਹਿੰਦਾ। ਤੇ ਇਹੀ ਪੰਜਾਬ ਦੇ ਵਿੱਚ ਹੋ ਰਿਹਾ, ਹਰਿਆਣਾ ਦੇ ਵਿੱਚ ਇਸ ਸਮੇਂ ਹੋ ਰਿਹਾ। ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਨੇ, ਸਰਕਾਰਾਂ ਦੇ ਉਹੀ ਕੰਮ ਨੇ, ਲਾਰੇ ਨੇ। ਸਰਕਾਰਾਂ ਬਦਲੀਆਂ ਪਰ ਲਾਰੇ ਲਾਉਣ ਦਾ ਤਰੀਕਾ, ਢੰਗ ਨਹੀਂ ਬਦਲੇ। ਤੇ ਇਸ ਸਮੇਂ ਜਿਹੜੀ ਸਥਿਤੀ ਆ ਪੰਜਾਬ ਅਤੇ ਹਰਿਆਣਾ ਦੇ ਵਿੱਚ, ਉਹ ਤੁਸੀਂ ਤੇਜਵੀਰ ਸਿੰਘ ਹੋਰਾਂ ਦੀ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਭਾਵੇਂ ਮੇਨਸਟ੍ਰੀਮ ਮੀਡੀਆ ਦੇ ਰਾਹੀਂ ਗੱਲਾਂ ਨੂੰ ਦਬਾਇਆ ਜਾ ਰਿਹਾ ਹੋਵੇ, ਜਿਹੜੇ ਚੈਨਲ ਨੇ ਸੋਸ਼ਲ ਮੀਡੀਆ ਦੇ ਉੱਤੇ ਜੋ ਕਿਸਾਨਾਂ ਦੀ ਗੱਲ ਕਰਦੇ ਆ, ਲੋਕਾਂ ਦੀ ਗੱਲ ਕਰਦੇ ਆ, ਇੱਕ ਇੰਡੀਪੈਂਡੈਂਟ ਮੀਡੀਆ ਆ, ਉਸ ਨੂੰ ਪੂਰੀ ਤਰ੍ਹਾਂ ਸਨੱਬ ਕੀਤਾ ਜਾ ਰਿਹਾ, ਉਸ ਤੇ ਰੋਕਾਂ ਲਾਈਆਂ ਜਾ ਰਹੀਆਂ ਨੇ, ਪੇਜ ਬੈਨ ਕੀਤੇ ਜਾ ਰਹੇ ਆ ਸੋਸ਼ਲ ਮੀਡੀਆ ਦੇ ਉੱਤੋਂ। ਤੇ ਜਿਸ ਦੇ ਚੱਲਦਿਆਂ ਜਿਹੜਾ ਇੱਕ ਨੈਰੇਟਿਵ ਇਹ ਸਾਬਿਤ ਕੀਤਾ ਜਾ ਰਿਹਾ ਹੈ ਕਿ ਮਾਹੌਲ ਠੀਕ ਠਾਕ ਆ, ਸਭ ਠੀਕ ਠਾਕ ਆ, ਜਦ ਕਿ ਗਰਾਊਂਡ ਦੇ ਉੱਤੇ ਕੁਝ ਵੀ ਠੀਕ ਨਹੀਂ ਆ। ਤੇ ਇਹ ਇੱਕ ਨਵਾਂ ਤਰੀਕਾ ਆ ਹੁਣ ਜਿਹੜਾ ਸਰਕਾਰਾਂ ਨੂੰ ਮਿਲਿਆ ਹੈ, ਜਿਹਦੇ ਵਿੱਚ
ਜਿਹੜੀਆਂ ਵੱਡੀਆਂ ਸੋਸ਼ਲ ਮੀਡੀਆ ਕੰਪਨੀਜ਼ ਨੇ ਉਹ ਵੀ ਭਾਈਵਾਲ ਬਣ ਗਈਆਂ ਨੇ, ਜਿਹੜੀਆਂ ਕਿ ਫਰੀडम ਆਫ ਐਕਸਪ੍ਰੈਸ਼ਨ ਦੇ ਉੱਤੇ ਵੱਡਾ ਹਮਲਾ ਹੋ ਰਿਹਾ, ਫਰੀडम ਆਫ ਸਪੀਚ ਤੇ ਹਮਲਾ ਹੋ ਰਿਹਾ, ਤੇ ਇਸ ਤਰ੍ਹਾਂ ਜਿਹੜੇ ਹਿਊਮਨ ਰਾਈਟਸ ਨੇ ਉਹ ਵਾਇਲੇਟ ਹੋ ਰਹੇ ਆ। ਤੇ ਸਾਡੀ ਕੋਸ਼ਿਸ਼ ਸੀ ਕਿ ਅਸੀਂ ਗਰਾਊਂਡ ਦੇ ਉੱਤੇ ਜੋ ਸਥਿਤੀ ਆ ਉਸ ਬਾਰੇ ਤੁਹਾਨੂੰ ਜਾਣੂ ਕਰਵਾਈਏ, ਤੇ ਕੋਸ਼ਿਸ਼ ਕਰਾਂਗੇ ਕਿ ਕਿਉਂਕਿ ਜ਼ਿਆਦਾਤਰ ਕਿਸਾਨ ਆਗੂ ਜਿਹੜੇ ਆ ਉਹ ਜਾਂ ਤਾਂ ਡਿਟੇਨ ਕਰ ਲਏ ਗਏ ਆ, ਤੇ ਜਾਂ ਫਿਰ ਕਿਸਾਨ ਆਗੂ ਜਿਹੜੇ ਆ ਉਹ ਲੋਕਾਂ ਦੀ ਲਾਮਬੰਦੀ ਕਰ ਰਹੇ ਆ ਪੁਲਿਸ ਤੋਂ ਆਸੇ-ਪਾਸੇ ਹੋ ਕੇ, ਕਿ ਪੁਲਿਸ ਦੇ ਉਹ ਹੱਥ ਨਾ ਲੱਗਣ, ਇਸ ਕਰਕੇ ਸਾਡੀ ਪਹੁੰਚ ਉਹਨਾਂ ਤੱਕ ਨਹੀਂ ਹੋ ਸਕੀ। ਤੇ ਤੇਜਵੀਰ ਸਿੰਘ ਹੋਰਾਂ ਨੇ ਜਾਣਕਾਰੀ ਸਾਨੂੰ ਦਿੱਤੀ ਆ, ਤੇ ਇੱਕ ਵੱਡੀ ਗੱਲ ਉਹਨਾਂ ਨੇ ਕਹੀ ਆ, ਕਿਉਂਕਿ ਟੀਵੀ 84 ਜਿਹੜਾ ਡਾਇਸਪੋਰਾ ਸਿੱਖਾਂ ਦੇ ਵਿੱਚ ਡਾਇਸਪੋਰਾ ਸਿੱਖਾਂ ਦੇ ਵਿੱਚ ਇੱਕ ਨੈਰੇਟਿਵ ਦਾ ਵੱਡਾ ਜ਼ਰੀਆ ਆ, ਤੇ ਇੱਕ ਉਹਨਾਂ ਨੇ ਮੈਸੇਜ ਲਾਇਆ ਆ ਕਿ ਜਿਹੜੇ ਸਿੱਖ ਨੇ ਡਾਇਸਪੋਰਾ ਦੇ ਵਿੱਚ ਖਾਸ ਤੌਰ ਤੇ ਉਹ ਇਸ ਗੱਲ ਨੂੰ ਸਮਝਣ ਕਿ ਉਹ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਇਹਨਾਂ ਨੂੰ ਗੋਦ ਨਾ ਲੈਣ, ਉਹ ਪਿੰਡਾਂ ਨੂੰ ਗੋਦ ਲੈਣ, ਪਿੰਡਾਂ ਦੇ ਵਿੱਚ ਆਪਣੇ ਪਿੰਡਾਂ ਨੂੰ ਮਜ਼ਬੂਤ ਕਰਨ, ਪਿੰਡਾਂ ਨੂੰ ਕਿਲਿਆਂ ਦੇ ਵਾਂਗ ਮਜ਼ਬੂਤ ਕਰਨ, ਉੱਥੋਂ ਦੇ ਲੋਕਾਂ ਨੂੰ ਚੇਤੰਨ ਕਰਨ, ਉਹਨਾਂ ਦੀ ਤਾਕਤ ਵਧਾਉਣ, ਤਾਂ ਕਿ ਜਿਹੜੇ ਇਹ ਲੋਕ ਨੇ ਇਹਨਾਂ ਪੋਲੀਟੀਕਲ ਪਾਰਟੀਆਂ ਦੇ ਇਸ ਡੀਪ ਸਟੇਟ ਦੇ ਜਿਹੜਾ ਇੱਕ ਇਹਦਾ ਜਾਲ ਆ ਉਹਦੇ ਵਿੱਚੋਂ ਨਿਕਲ ਸਕਣ, ਤੇ ਜਿਹੜੀ ਲੋਕ ਲਹਿਰ ਆ, ਲੋਕਾਂ ਦੀ ਤਾਕਤ ਆ, ਉਹ ਮਜ਼ਬੂਤ ਹੋ ਸਕੇ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।